ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1812 ਦੇ ਵਿੱਚ ਜਦੋਂ ਕਿ ਸ਼ਹਿਜ਼ਾਦਾ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਬੇਟਾ ਉਹਨਾਂ ਦਾ ਵਿਆਹ ਸੀ, ਆਨੰਦ ਕਾਰਜ ਸੀ। ਸੋ ਉਹਨਾਂ ਨੇ ਅੰਗਰੇਜ਼ਾਂ ਨੂੰ ਵੀ ਇਨਵਾਈਟ ਕੀਤਾ ਕਿਉਂਕਿ 1809 ਦੀ ਅੰਮ੍ਰਿਤਸਰ ਦੀ ਸੰਧੀ ਦੇ ਵੇਲੇ ਆਕਟਰਲੋਨੀ, ਮੈਟਕੌਫ ਇਹ ਸਾਰੇ ਹੀ ਪੰਜਾਬ ਆਏ ਹੋਏ ਸੀ। ਔਰ ਅਕਟਰਲੋਨੀ ਜਿਹੜਾ ਉਹ ਸਪੈਸ਼ਲੀ ਅੰਗਰੇਜ਼ ਪੂਰਾ ਇੱਕ ਡੈਲੀਗੇਸ਼ਨ ਲੈ ਕੇ ਵਿਆਹ 'ਚ ਸ਼ਾਮਲ ਹੋਇਆ ਅਤੇ ਲਾਹੌਰ ਆ ਕੇ ਉਹਨੇ ਖਾਹਿਸ਼ ਜ਼ਾਹਿਰ ਕੀਤੀ ਕਿ ਜੀ ਮੈਂ ਲਾਹੌਰ ਦਾ ਕਿਲ੍ਹਾ ਦੇਖਣਾ ਚਾਹੁੰਦਾ ਜੀ। ਹੁਣ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਵੈਸੇ ਹੀ ਇੰਨੇ ਕੁ ਜੈਨਰਸ ਨੇ ਕਿ ਵੀ ਉਹਨਾਂ ਨੇ ਕਿਹਾ ਜੀ ਠੀਕ ਹੈ। ਹੁਣ ਉਹ ਜਦੋਂ ਕਿਲ੍ਹਾ ਦੇਖਣ ਨੂੰ ਗਿਆ ਔਰ ਜਨਰਲ ਮੋਹਕਮ ਚੰਦ ਹਾਲਾਂਕਿ ਹਿੰਦੂ ਸਨ ਇਹ ਸੱਜਣ, ਲੇਕਿਨ ਇਹਦੇ ਬਾਰੇ ਪਹਿਲਾਂ ਵੀ ਆਉਂਦਾ ਹੈ ਕਿ ਵੀ ਜਦੋਂ 1809 'ਚ ਅੰਮ੍ਰਿਤਸਰ ਦੀ ਸੰਧੀ ਵੀ ਹੋਣ ਲੱਗੀ ਤਾਂ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਕਿ ਵੀ ਅੰਗਰੇਜ਼ਾਂ ਨਾਲ ਸਾਨੂੰ ਨਹੀਂ ਕਰਨਾ ਚਾਹੀਦਾ ਕੋਈ ਸਮਝੌਤਾ ਲੜਨਾ, ਉਹਨਾਂ 'ਚ ਵੀ ਮੋਹਕਮ ਚੰਦ ਸ਼ਾਮਲ ਸੀ। ਸੋ ਇਹ ਲਾਹੌਰ ਦੇ ਕਿਲ੍ਹੇ ਦੇ ਦਰਵਾਜ਼ੇ ਅੱਗੇ ਖਲੋ ਗਿਆ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਜੀ ਤੁਸੀਂ ਇਹ ਦੁਸ਼ਮਣਾਂ ਨੂੰ ਦਿਖਾ ਰਹੇ ਹੋ ਵੀ ਤੁਹਾਡੇ ਕਿਲ੍ਹੇ 'ਚ ਕੀ ਹੈ। ਸੋ ਚਲੋ ਉਹ ਤਾਂ ਅੱਗੇ ਨਹੀਂ ਆਉਂਦਾ ਵੀ ਵੈਦਰ ਉਹਨਾਂ ਨੇ ਦਿਖਾਇਆ ਤਾਂ ਹੋਣਾ, ਪਰ ਇਹ ਗੱਲ ਸ਼ਾਇਦ ਮਹਾਰਾਜੇ ਨੇ ਵੀ ਪਸੰਦ ਕੀਤੀ ਹੋਏਗੀ ਉਹਨੂੰ ਦੱਸਣ ਦੇ ਲਈ ਕਿ ਇਸ ਕਿਸਮ ਦੇ ਸਾਡੇ ਕੋਲ ਲਾਇਲ ਬੰਦੇ ਨੇ ਕਿ ਜਿਹੜੇ ਤੁਹਾਨੂੰ ਇਸ ਹੱਦ ਤੱਕ ਸਮਝਦੇ ਨੇ। ਸੋ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਜੀਵਨ ਤਾਂ ਕੱਢ ਲਿਆ ਉਸ ਦੋਸਤੀ ਔਰ ਸਮਝੌਤੇ 'ਚ, ਪਰ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਬੰਦ ਕਰਦਿਆਂ ਫਿਰ ਕਿਵੇਂ 10 ਸਾਲ ਦੇ ਵਿੱਚ 1839 'ਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ। 1849 ਜਿਹੜਾ ਪੰਜਾਬ ਹੈ ਉਹ ਹੜੱਪ ਗਏ ਅੰਗਰੇਜ਼ ਜੀ। 1926 ਦੇ ਵਿੱਚ ਲਗਭਗ 13 ਸਾਲ ਦੀ ਮਿਹਨਤ ਤੋਂ ਬਾਅਦ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਖਜ਼ਾਨੇ ਨੂੰ ਕਹਿੰਦੇ ਨੇ ਉਹ ਤਿਆਰ ਕੀਤਾ। ਹੁਣ ਭਾਈ ਕਾਹਨ ਸਿੰਘ ਨਾਭਾ ਬਹੁਤ ਵੱਡੀ ਸ਼ਖਸੀਅਤ ਹੋਏ ਨੇ। ਜਦੋਂ ਅਸੀਂ ਉਹਨਾਂ ਦਾ ਬਚਪਨ, ਉਹਨਾਂ ਦਾ ਕਿਵੇਂ ਸਿੰਘ ਸਭਾ ਲਹਿਰ ਦੇ ਜਿਹੜੇ ਬਾਨੀਆਂ 'ਚੋਂ ਸੀ ਪ੍ਰੋਫੈਸਰ ਗੁਰਮੁਖ ਸਿੰਘ, ਉਹਨਾਂ ਦੇ ਸੰਪਰਕ 'ਚ ਆਉਣਾ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਪੁਸਤਕ 1898 ਦੇ ਵਿੱਚ ਜਦੋਂ ਕਿ ਇੱਕ ਤਬਕਾ ਸਿੱਖਾਂ ਦਾ ਆਰੀਆ ਸਮਾਜੀਆਂ ਨੇ ਜਾਂ ਖਰੀਦ ਲਿਆ ਸੀ, ਗਰੀਬ ਸਿੱਖ ਸੀ ਉਹਨਾਂ 'ਚ ਇੱਕ ਦੋ, ਅਤੇ ਜਾਂ ਉਹ ਵੈਸੇ ਹੀ ਭੁੱਲੇ ਹੋਏ ਸੀ ਜਿਵੇਂ ਅੱਜ ਕਈ ਰਾਸ਼ਟਰੀ ਸਿੱਖ ਸੰਗਤ 'ਚ ਵੜੇ ਹੋਏ ਨੇ ਜਾ ਕੇ ਜੀ। ਅਤੇ ਉਹਨਾਂ ਨੇ ਇੱਕ ਕਿਤਾਬਚਾ ਲਿਖਵਾਇਆ ਕਿ ਸਿੱਖ ਹਿੰਦੂ ਹੈ ਔਰ ਉਹਦੇ ਜਵਾਬ 'ਚ ਫਿਰ ਭਾਈ ਕਾਹਨ ਸਿੰਘ ਨਾਭਾ ਨੇ 1898-99 ਦੇ ਦੌਰ 'ਚ ਇੱਕ ਛੋਟੀ ਜਿਹੀ ਪੁਸਤਕ ਲਿਖੀ ਹਮ ਹਿੰਦੂ ਨਹੀਂ। ਔਰ ਅੱਜ ਵੀ ਜਦੋਂ ਅਸੀਂ ਉਸ ਨੂੰ ਪੜ੍ਹਦੇ ਹਾਂ ਉਹਨੂੰ ਹੀ ਫਰੈਸ਼ ਲੱਗਦੀ, ਲਗਭਗ 100 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ। ਸੋ ਉਹਨਾਂ ਨੇ ਜਦੋਂ ਇਹ ਲਿਖਿਆ ਉਸ ਤੋਂ ਪਹਿਲਾਂ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨਾਭਾ ਦੇ ਟਿਊਟਰ ਵੀ ਸਨ ਅਤੇ ਰਾਜਿਆਂ ਦਾ ਵੀ ਸਿੱਖ ਮਹਾਰਾਜਿਆਂ ਦਾ ਵੀ ਹਾਲ ਇਹ ਸੀ। ਹੁਣ ਵੀ ਅਮਰਿੰਦਰ ਦੀ ਇੱਕ ਭਣੇਵੀਂ ਜਿਹੜੀ ਹੈ ਉਹ ਵਿਆਹੀ ਜਾਣ ਲੱਗੀ ਹੈ, ਜਿਹੜਾ ਹਿਮਾਚਲ ਦਾ ਚੀਫ ਮਿਨਿਸਟਰ ਵੀਰਭੱਦਰ ਸਿੰਘ ਦੀ ਕੁੜੀ ਦੇ ਨਾਲ ਪਹਿਲਾਂ ਹੋਈ ਹੈ ਸਗਾਈ ਜਾਂ ਕੁੜਮਾਈ ਜਿਹਨੂੰ ਜੋ ਵੀ ਕਹਿੰਦੇ ਨੇ। ਸੋ ਇਹ ਇਹਨਾਂ ਦਾ ਸ਼ੌਕ ਰਿਹਾ ਔਰ ਉਸ ਵੇਲੇ ਵੀ ਜਿਹੜਾ ਇਹਦਾ ਨਾਭੇ ਦਾ ਰਾਜਾ ਸੀ ਰਿਪੁਦਮਨ ਸਿੰਘ ਦਾ ਪਿਓ, ਉਹਨੇ ਆਪਣੇ ਕੁੜੀ ਦਾ ਵਿਆਹ ਧੌਲਪੁਰ ਦੇ ਹਿੰਦੂ ਰਾਜਪੂਤ ਰਾਜੇ ਨਾਲ ਕੀਤਾ ਸੀ। ਭਰਾ ਅਪੋਜ਼ ਕਰਦਾ ਸੀ ਔਰ ਈਵਨ ਜਦੋਂ ਆਨੰਦ ਕਾਰਜ ਦੀ ਰਸਮ ਨੂੰ ਵੀ ਰੈਕਗਨਾਈਜ਼ ਕੀਤਾ ਰਾਜੇ ਨੇ ਉਹ ਅੱਗ ਨਾਲ ਹੀ ਫੇਰੇ ਕਰਾਏ ਸੀ। ਸੋ ਜਦੋਂ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹਮ ਹਿੰਦੂ ਨਹੀਂ ਤਾਂ ਉਹਨਾਂ ਨੂੰ ਉੱਥੋਂ ਵੀ ਛੱਡਣੀ ਪਈ ਨੌਕਰੀ ਜੀ। ਔਰ ਉਹਨਾਂ ਨੇ ਬੜੀ ਮਿਹਨਤ ਦੇ ਨਾਲ 13 ਸਾਲ ਦੀ ਮਿਹਨਤ ਤੋਂ ਬਾਅਦ ਮਹਾਨ ਕੋਸ਼ ਜਿਹੜਾ ਹੈ ਉਹ ਪੰਥ ਦੀ ਝੋਲੀ ਪਾਇਆ। ਔਰ ਇਸੇ ਦੌਰ 'ਚ ਮੈਕਾਲਫ ਜਿਹੜਾ ਕਮਿਸ਼ਨਰ ਸੀ ਅੰਗਰੇਜ਼ਾਂ ਦਾ ਉਹ ਵੀ ਭਾਈ ਸਾਹਿਬ ਦੇ ਸੰਪਰਕ 'ਚ ਆਇਆ ਔਰ ਉਹਨੂੰ ਵੀ ਉਹਨਾਂ ਨੇ ਇੰਨਾ ਕੁ ਪ੍ਰਭਾਵਿਤ ਕੀਤਾ ਮੈਕਾਲਫ ਨੂੰ ਕਿ ਸਾਰਾ ਕੰਮਕਾਰ ਛੱਡ ਕੇ ਅਤੇ ਹਿਸਟਰੀ ਆਫ ਦਾ ਸਿੱਖਸ ਬਾਈ ਮੈਕਾਲਫ ਜਦੋਂ ਅੱਜ ਅਸੀਂ ਪੜ੍ਹਦੇ ਹਾਂ ਤਾਂ ਉਹਦੇ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਭਾਈ ਕਾਹਨ ਸਿੰਘ ਨਾਭਾ ਦੀ 6 ਵੋਲੀਅਮਸ ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਨੇ ਛਾਪਿਆ ਸੀ। ਔਰ ਮੈਕਾਲਫ ਵੀ ਭਾਈ ਕਾਹਨ ਸਿੰਘ ਨਾਭਾ ਤੋਂ ਇੰਨਾ ਕੁ ਪ੍ਰਭਾਵਿਤ ਸੀ ਕਿ ਉਹਨੇ ਈਵਨ ਉਸ ਕਿਤਾਬ ਦੀ ਜਿਹੜੀ ਰਾਇਲਟੀ ਹੈ ਉਹ ਹੱਕ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਂ ਕਰ ਦਿੱਤੇ ਸੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1778 'ਚ ਕਿਉਂਕਿ 1776 'ਚ ਅਮਰੀਕਾ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ, ਫਿਰ ਲੜਾਈ ਸ਼ੁਰੂ ਹੋ ਗਈ ਔਰ 1778 'ਚ ਹੀ ਫਰਾਂਸ ਨੇ ਅਮਰੀਕਾ ਨੂੰ ਮਾਨਤਾ ਦੇ ਦਿੱਤੀ ਸੀ। ਅੱਜ ਵੀ ਅਮਰੀਕਾ ਫਰਾਂਸ ਦੇ ਜਿਹੜੇ ਬਹੁਤ ਕਲੋਜ਼ ਰਿਲੇਸ਼ਨ ਨੇ ਉਹਦਾ ਕਾਰਨ ਵੀ ਇਹੀ ਹੈ ਕਿ ਫਰਾਂਸ ਉਹਨਾਂ ਦਾ ਇੱਕ ਜਰਨੈਲ ਵੀ ਵਾਈਟ ਹਾਊਸ ਦੇ ਸਾਹਮਣੇ ਇੱਕ ਪਾਰਕ ਹੈ ਲਫੈਤ ਪਾਰਕ, ਲਫੈਤ ਫਰਾਂਸੀਸੀ ਸੀ ਇੱਕ ਫੌਜੀ ਜਰਨਲ ਜਿਹੜਾ ਆ ਕੇ ਲੜਿਆ ਵੀ ਸੀ ਅਤੇ ਔਰ ਜਿਉਂ ਹੀ ਫਰਾਂਸ ਨੇ ਮਾਨਤਾ ਦਿੱਤੀ ਇੰਗਲੈਂਡ ਨੇ ਫਰਾਂਸ ਦੇ ਖਿਲਾਫ ਵੀ ਜਿਹੜੀ ਹੈ ਜੰਗ ਡਿਕਲੇਅਰ ਕਰ ਦਿੱਤੀ ਸੀ। 1788 ਦੇ ਵਿੱਚ ਮੈਸਾਚੂਸੇਟਸ ਜਿਹੜੀ ਹੈ
ਉਹ 6ਵੀਂ ਅਮਰੀਕਨ ਸਟੇਟ ਸੀ ਜਿਹਨੇ ਸੰਵਿਧਾਨ ਨੂੰ ਰੈਟੀਫਾਈ ਕੀਤਾ। 1819 ਚ ਟਾਮਸ ਸਟੈਂਫਰਡ ਨੇ ਸਿੰਗਾਪੁਰ ਜਿਹੜਾ ਇਹ ਲੱਭਿਆ ਆਈਲੈਂਡ। ਜੀ 1820 ਚ ਪਹਿਲੀ ਆਰਗੇਨਾਈਜ਼ਡ ਇਮੀਗ੍ਰੇਸ਼ਨ ਬਲੈਕਸ ਪਹਿਲਾਂ ਤਾਂ ਇੱਧਰ ਗੁਲਾਮ ਬਣਾ ਕੇ ਲਿਆਂਦੇ ਰਹੇ, ਫਿਰ ਅਫਰੀਕਾ ਨੂੰ ਵਾਪਸ ਜਿਹੜਾ ਸੀਅਰਾ ਲਿਓਨ ਚ ਨਿਊਯਾਰਕ ਤੋਂ ਭੇਜਣੇ ਸ਼ੁਰੂ ਕੀਤੇ। 1820 ਚ ਉਹਨਾਂ ਦੀ ਵਾਪਸੀ ਐਮੀਗ੍ਰੇਸ਼ਨ ਉਧਰ ਨੂੰ ਕੀਤੀ। 1899 ਚ ਸਪੈਨਿਸ਼ ਅਮਰੀਕਨ ਵਾਰ ਜਿਹੜੀ ਹੈ ਲੰਬਾ ਵਕਤ ਹੁੰਦੀ ਰਹੀ ਕਿਉਂਕਿ ਸਪੇਨ ਦਾ ਹੀ ਕੰਟਰੋਲ ਸੀ ਸਾਊਥ ਅਮਰੀਕਾ 'ਚ, ਤੇ ਫਿਰ ਫਾਈਨਲ ਟਰੀਟੀ ਅਮਰੀਕਾ ਦੇ ਨਾਲ 1899 ਚ ਅਮਰੀਕਨ ਸੈਨੇਟ ਨੇ ਉਸ ਸੰਧੀ ਨੂੰ ਰੈਟੀਫਾਈ ਕੀਤਾ। 1911 ਦੇ ਵਿੱਚ ਕਾਂਸਟੈਂਟਿਨੋਪਲ ਟਰਕੀ ਦੇ ਵਿੱਚ, ਜਿਹਦਾ ਨਾਂ ਅੱਜ ਇਸਤਨਬੁਲ ਹੈ, ਉਹਦੇ 'ਚ ਬੜੀ ਜ਼ਬਰਦਸਤ ਅੱਗ ਲੱਗੀ ਔਰ ਉਹਨੇ ਬਹੁਤ ਸਾਰਾ ਸ਼ਹਿਰ ਤਬਾਹ ਕਰ ਦਿੱਤਾ। 1935 ਦੇ ਵਿੱਚ ਪਹਿਲੀ ਇਲੈਕਸ਼ਨ ਜਿਹੜੀ ਹੈ ਉਹ ਟਰਕੀ ਦੇ ਵਿੱਚ ਹੋਈ ਜਿਹਦੇ 'ਚ ਔਰਤਾਂ ਨੂੰ ਵੋਟ ਦੇਣ ਦਾ ਹੱਕ ਦਿੱਤਾ ਗਿਆ। 1950 ਦੇ ਵਿੱਚ ਜਿਹੜੀ ਅੱਜ ਇੰਗਲੈਂਡ ਦੀ ਰਾਣੀ ਹੈ ਐਲਿਜ਼ਾਬੈਥ, ਉਹ ਇਕੱਲੀ ਇੰਗਲੈਂਡ ਦੀ ਨਹੀਂ, 7 ਹੋਰ ਦੇਸ਼ ਨੇ ਜਿਨ੍ਹਾਂ ਦੀ ਵੀ ਉਹ ਰਾਣੀ ਹੈ, ਉਹ 1950 ਚ ਰਾਣੀ ਬਣੀ। ਹੁਣ 63 ਸਾਲ ਹੋ ਗਏ ਅਜੇ ਤੱਕ ਰਾਣੀ ਹੈ। ਉਹਦਾ ਮੁੰਡਾ ਬੁੱਢਾ ਲੱਗਦਾ ਚਾਰਲਸ, ਉਹ ਕਹਿੰਦਾ ਵੀ ਮਾਂ ਜਾਏ ਤੇ ਮੇਰੀ ਵਾਰੀ ਆਏ, ਉਹ ਲੱਗਦਾ ਨਹੀਂ ਉਹਦੀ ਵਾਰੀ ਆਏਗੀ, ਪੋਤੇ ਦੀ ਆਏਗੀ। 63 ਸਾਲ ਤੋਂ ਉਹ ਕੁਈਨ ਹੈ ਜੀ, ਬਿਲਕੁਲ ਹੱਟੀ ਕੱਟੀ ਹੈ। ਵੈਸੇ 1964 ਦੇ ਵਿੱਚ ਫਰਾਂਸ ਤੇ ਯੂਕੇ ਨੇ ਸਮਝੌਤਾ ਕਰਕੇ ਚੈਨਲ ਬਣਾਈ ਸਮੁੰਦਰ ਦੇ ਵਿੱਚ, ਉਹਨੂੰ ਯੂਕੇ ਫ੍ਰੈਂਚ ਚੈਨਲ ਕਹਿੰਦੇ ਨੇ ਜੀ। 1974 ਚ ਨਿਕਸਨ, ਜਿਸ ਦੇ ਵੇਲੇ ਵਾਟਰ ਗੇਟ ਸਕੈਂਡਲ ਹੋਇਆ ਔਰ ਝੂਠ ਬੋਲਿਆ ਉਹਨੇ ਔਰ ਉਹਦੀ ਇੰਪੀਚਮੈਂਟ ਸ਼ੁਰੂ ਹੋਈ, ਉਹਨੇ ਫਿਰ ਆਪ ਹੀ ਅਸਤੀਫਾ ਦੇ ਦਿੱਤਾ। 1987 ਚ ਅਮਰੀਕਾ ਦੇ ਵਿੱਚ ਪਹਿਲੀ ਵਾਰ ਕਾਨੂੰਨ ਬਣਿਆ ਕਿ ਕਿਸੇ ਵੀ ਫੈਡਰਲ ਬਿਲਡਿੰਗ ਦੇ ਵਿੱਚ ਕੋਈ ਸਮੋਕਿੰਗ ਨਹੀਂ ਕਰ ਸਕਦਾ। ਨਹੀਂ ਤਾਂ ਅੱਜ ਤੋਂ 25-30 ਸਾਲ ਪਹਿਲਾਂ ਇਹ ਹੁੰਦਾ ਸੀ ਜਹਾਜ਼ਾਂ 'ਚ ਵੀ ਲੋਕ ਸਮੋਕਿੰਗ ਕਰਦੇ ਸੀ, ਦਫ਼ਤਰਾਂ 'ਚ ਵੀ। ਪਰ ਜਦੋਂ ਇਹ ਰਿਸਰਚ ਸਾਹਮਣੇ ਆਈ ਕਿ ਜਿਹੜਾ ਪੈਸਿਵ ਸਮੋਕ ਹੈ, ਜਿਹੜਾ ਸਮੋਕਰ ਸਮੋਕ ਬਾਹਰ ਕੱਢਦਾ, ਉਹ ਜਿਹੜਾ ਕੈਂਸਰ ਕਾਜ਼ ਕਰਦਾ, ਉਹ ਜ਼ਿਆਦਾ ਨੁਕਸਾਨ ਕਰਦਾ ਹੈ ਰਾਦਰ ਪੈਸਿਵ ਈਵਨ ਪੀਣ ਵਾਲੇ ਨਾਲੋਂ ਵੀ। ਫਿਰ ਹੌਲੀ ਲਾਅ ਬਣਨੇ ਸ਼ੁਰੂ ਹੋਏ ਫੈਡਰਲ ਬਿਲਡਿੰਗਸ ਦਾ। 1987 ਚ ਬਣਿਆ, ਪਾਰਕਾਂ ਦਾ ਬਣਿਆ, ਜਹਾਜ਼ਾਂ ਵਗੈਰਾ ਦਾ ਬਣਿਆ। ਹੁਣ ਤੁਹਾਨੂੰ ਕਿਤੇ ਵੀ ਪਬਲਿਕਲੀ ਜਿਹੜਾ ਉਹ ਸਮੋਕਰ ਨਜ਼ਰ ਨਹੀਂ ਆਉਂਦੇ। ਸੋ ਜਿਹੜੀ ਗੱਲ ਸਾਡੇ ਗੁਰੂ ਸਾਹਿਬਾਨ ਨੇ 300 ਸਾਲ ਪਹਿਲਾਂ, ਜਿਹਨੂੰ ਸਿੰਘ ਜਿਹੜੇ ਜਾਂ ਪੁਰਾਣੇ ਰਹਿਤਨਾਮੇ ਜਗਤ ਝੂਠ ਕਹਿੰਦੇ ਨੇ ਤੰਬਾਕੂ ਨੂੰ, ਔਰ ਤੰਬਾਕੂ ਨੂੰ ਕੁਰੈਤ ਦੇ ਵਿੱਚ ਰੱਖਿਆ ਸੀ, ਤੇ ਇਹ ਰਿਸਰਚ ਤੋਂ ਬਾਅਦ ਇਹਨਾਂ ਨੇ ਵੀ ਇਹੀ ਸਿੱਟਾ ਕੱਢਿਆ ਕਿ ਵੀ ਨਹੀਂ, ਇਹਦਾ ਨੁਕਸਾਨ ਹੈ ਜੀ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਡਰੱਗ ਐਂਡ ਫੋਰਸ ਏਜੰਸੀ ਨੇ ਕਿਹਾ ਹੈ ਕਿ ਉਹਨਾਂ ਨੇ ਬਿਕਰਮ ਮਜੀਠੀਆ ਨੂੰ ਡਰੱਗ ਮਾਮਲੇ ਵਿੱਚ ਕੋਈ ਕਲੀਨ ਚਿੱਟ ਨਹੀਂ ਦਿੱਤੀ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਬੜੀ ਦਿਲਚਸਪ ਸਿਚੁਏਸ਼ਨ ਹੈ। 2 ਦਿਨ ਪਹਿਲਾਂ ਹੀ ਬਿਆਨ ਲੱਗਾ ਅਕਾਲੀਆਂ ਦੇ 4-5 ਮਿਨਿਸਟਰ, ਸਿਕੰਦਰ ਮਲੂਕਾ, ਸੋਹਣ ਸਿੰਘ ਠੰਡਲ, ਵਿਰਸਾ ਵਲਟੋਆ, ਤੋਤਾ ਜੀ, ਉਹਨਾਂ ਨੇ, ਤੁਹਾਨੂੰ ਤੋਤੇ ਤੋਂ ਹਾਸਾ ਆ ਜਾਂਦਾ, ਮੈਂ ਤੋਤਾ ਸਿੰਘ ਕਹਿ ਦਿੰਦੇ, ਇਹਨਾਂ ਨੇ ਕਿਹਾ ਕਿ ਜੀ ਦੇਖੋ ਡਰੱਗ ਐਨਫੋਰਸਮੈਂਟ ਵਾਲਿਆਂ ਨੇ ਕਲੀਨ ਚਿੱਟ ਦੇ ਦਿੱਤੀ, ਔਰ ਦੇਖੋ ਇਹ ਤਾਂ ਕਾਂਗਰਸ ਨੇ ਝੂਠਾ ਇਲਜ਼ਾਮ ਲਾਇਆ ਸੀ ਬਿਕਰਮ ਮਜੀਠੀਏ ਤੇ। ਪਰ ਅੱਜ ਜਦੋਂ ਅਸੀਂ ਹਕੀਕਤ ਸਾਹਮਣੇ ਦੇਖਦੇ ਹਾਂ ਕਿ 2 ਜਿਹੜੇ ਉਹਨਾਂ ਦੇ ਅਧਿਕਾਰੀ ਨੇ, ਇੱਕ ਦਿੱਲੀ ਦੇ ਵਿੱਚ ਡਿਪਟੀ ਡਾਇਰੈਕਟਰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਨੇ ਰਾਜੇਸ਼ਵਰ ਸਿੰਘ ਜੀ, ਤੇ ਇੱਕ ਜਲੰਧਰ ਦੇ ਵਿੱਚ ਅਸਿਸਟੈਂਟ ਡਾਇਰੈਕਟਰ ਨਿਰੰਜਨ ਸਿੰਘ, ਜਿਨ੍ਹਾਂ ਦੀ ਟਰਾਂਸਫਰ ਨੂੰ ਲੈ ਕੇ ਇਹ ਇੰਪੋਰਟੈਂਟ ਗੱਲ ਸਾਹਮਣੇ ਆਈ ਕਿ ਅਕਾਲੀਆਂ ਨੇ ਸਮਝੌਤਾ ਕਰ ਲਿਆ ਹੈ ਬੀਜੇਪੀ ਨਾਲ। ਉਹਨਾਂ ਨੇ ਕਿਹਾ, ਔਰ ਨਿਰੰਜਨ ਸਿੰਘ ਨੇ ਤਾਂ ਬੜੀ ਸਿਆਣਪ ਜਿਹੜੀ ਹੈ, ਬੜੀ ਇੰਟੈਲੀਜੈਂਟ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਜੀ ਇਹ ਕਲੀਨ ਚਿੱਟ ਕਹਿ ਰਹੇ ਨੇ ਦੇ ਦਿੱਤੀ ਮਜੀਠੀਆ ਨੂੰ, ਵੇਅਰ ਇਜ਼ ਦਾ ਚਿੱਟ? ਚਿੱਟ ਕਿੱਥੇ ਹੈ? ਸੋ ਅਸੀਂ ਸਮਝਦੇ ਹਾਂ ਵੀ ਇਹ ਇਹਨਾਂ ਨੇ, ਔਰ ਦਿੱਲੀ ਵਾਲਿਆਂ ਨੇ ਵੀ ਕਿਹਾ ਜੀ ਕੋਈ ਅਸੀਂ ਕਲੀਨ ਚਿੱਟ ਨਹੀਂ ਦਿੱਤੀ। ਹੁਣ ਇਹ ਅਜੇ ਪਹਿਲਾਂ ਵਜ਼ੀਰਾਂ ਨੇ, ਅਕਾਲੀ ਵਜ਼ੀਰਾਂ ਨੇ ਕਲੀਨ ਚਿੱਟ ਦਵਾਈ ਸੀ, ਤੇ ਜਦੋਂ ਅਜੇ ਕਲੀਨ ਚਿੱਟ ਦਵਾਈ ਸੀ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹਨੇ ਮੀਡੀਆ ਨੂੰ ਕਿਹਾ, ਉਹਨੇ ਕਿਹਾ ਜੀ ਮੇਰੇ ਸਸੁਰ ਜੀ ਇਹ ਨੈਲਸਨ ਮੰਡੇਲਾ ਨੇ, ਨੈਲਸਨ ਮੰਡੇਲਾ ਨੇ 27 ਸਾਲ ਜੇਲ੍ਹ ਕੱਟੀ, ਮੇਰੇ ਸਸੁਰ ਜੀ ਨੇ 20 ਸਾਲ ਕੱਟੀ। ਉਹ ਥੋੜ੍ਹਾ ਜਿਹਾ ਫਰਕ ਰਹਿ ਗਿਆ, ਨਹੀਂ ਤਾਂ ਹੁਣ 7 ਸਾਲ ਅਜੇ ਹੋਰ ਭੇਜ ਦਿਓ ਇਹਨੂੰ, ਫਿਰ ਪੂਰਾ ਮੰਡੇਲਾ ਬਣ ਜਾਏਗਾ ਜੀ। ਸੋ ਉਹਨੂੰ ਲੱਗਿਆ ਕਿ ਵੀ ਲੋ ਜੀ ਮੇਰਾ ਭਰਾ ਵੀ ਕਲੀਅਰ ਹੋ ਗਿਆ, ਇੱਧਰ ਵੀ ਹੁਣ ਸਾਰਾ ਬੀਜੇਪੀ ਨਾਲ ਭਲਾ ਹੋ ਗਿਆ, ਮੇਰੀ ਫੂਡ ਪ੍ਰੋਸੈਸਿੰਗ ਮਿਨਿਸਟਰੀ ਜਿਹੜੀ ਹੈ ਉਹ ਸੇਫ ਹੈ। ਸੋ ਮੈਂ ਸਮਝਦਾ ਵੀ ਇਹ ਕਿਸ ਕਿਸਮ ਦੀਆਂ ਘਟੀਆ ਗੇਮਾਂ ਜਿਹੜੀਆਂ ਸਿਆਸਤ ਦੇ ਵਿੱਚ ਖੇਡੀਆਂ ਜਾ ਰਹੀਆਂ, ਔਰ ਕਿਉਂਕਿ ਇਸ ਮੁੱਦੇ ਦੇ ਉੱਤੇ ਨਿਰੰਜਨ ਸਿੰਘ ਦੀ ਟਰਾਂਸਫਰ ਨੂੰ ਲੈ ਕੇ ਲਾਇਰਸ ਫਾਰ ਹਿਊਮਨ ਰਾਈਟਸ ਨੇ ਆਲਰੇਡੀ ਪਟੀਸ਼ਨ ਕੀਤੀ ਹੋਈ ਹੈ ਪੰਜਾਬ ਹਰਿਆਣਾ ਹਾਈ ਕੋਰਟ 'ਚ,
ਉਹਨਾਂ ਨੇ ਸ਼ਾਇਦ ਅਗਲੀ 21 ਫਰਵਰੀ ਕਿ ਕਿਹੜੀ ਤਰੀਕ ਪਾਈ ਹੈ ਜੀ। ਔਰ ਅਸੀਂ ਸਮਝਦੇ ਹਾਂ ਵੀ ਜਿਸ ਤਰੀਕੇ ਨਾਲ ਨਰਿੰਜਨ ਸਿੰਘ ਨੇ ਕੌਨਫੀਡੈਂਸ ਨਾਲ ਕਮੈਂਟ ਕੀਤਾ ਕਿ ਵੇਅਰ ਇਜ਼ ਦਾ ਚਿੱਟ, ਸੋ ਉਹਨੂੰ ਵੀ ਇਹ ਭਰੋਸਾ ਹੈ ਕਿ ਵੀ ਵੰਸ ਜੇ ਉਸਦੀ ਟ੍ਰਾਂਸਫਰ ਰੁਕ ਜਾਂਦੀ ਹੈ ਔਰ ਉਹ ਫਾਈਨਲ ਰਿਪੋਰਟ ਸਬਮਿਟ ਕਰਦਾ ਤੇ ਇਹ ਜ਼ਰੂਰ ਗਿਲਟੀ ਹੋਏਗਾ। ਜਿਸ ਕੌਨਫੀਡੈਂਸ ਨਾਲ ਉਹਨੇ ਕਿਹਾ ਉਹ ਤੋਂ ਲੱਗਦਾ ਹੈ ਵੀ ਆਲਰੇਡੀ ਉਹਨੂੰ ਆਪਣੇ ਮਜੀਠੀਏ ਨੂੰ ਉਸ ਦਾ ਜਿਹੜਾ ਵੀ ਰੋਲ ਹੈ ਉਸ ਨੂੰ ਉਹਨੇ ਇਨਵੈਸਟੀਗੇਟ ਕੀਤਾ ਹੋਇਆ, ਕਿਉਂਕਿ ਲਗਭਗ ਸਾਲ ਡੇਢ ਸਾਲ 50 ਤੋਂ ਜ਼ਿਆਦਾ ਵਿਟਨੈਸਿਸ ਔਰ ਉਹਨੇ ਸਾਰੀਆਂ ਇਹ ਦੇਖੀਆਂ ਨੇ ਜੀ। ਪਰ ਜਿਸ ਲੈਵਲ ਤੇ, ਕਿਉਂਕਿ ਦਿੱਲੀ ਦੇ ਵਿੱਚ ਚੋਣ ਮੁਹਿੰਮ ਚੱਲ ਰਹੀ ਸੀ ਇਹਨਾਂ ਅਕਾਲੀ ਵਜ਼ੀਰਾਂ ਨੇ ਔਰ ਕਿਤੇ ਕੋਈ ਖਬਰ ਨਹੀਂ ਸੀ, ਹੁਣ ਖਬਰ ਪਲਾਂਟ ਹੀ ਕਰਨੀ ਹੈ, ਉਹਨਾਂ ਨੇ ਰਾਦਰ ਕਾਂਗਰਸ ਨੂੰ ਕਿਹਾ ਜੀ ਪ੍ਰਤਾਪ ਬਾਜਵਾ ਮਾਫੀ ਮੰਗੇ, ਉਹਨੇ ਇਲਜ਼ਾਮ ਲਾਏ ਸੀ ਮਜੀਠੀਏ ਤੇ ਦੂਜੇ, ਪਰ ਚੰਗੀ ਗੱਲ ਹੈ ਵੀ ਵੋਟਾਂ ਪੈਣ ਤੋਂ ਦਿੱਲੀ 'ਚ ਪਹਿਲਾਂ ਹੀ ਡਰੱਗ ਐਨਫੋਰਸਮੈਂਟ ਨੇ ਬੜਾ ਸਪਸ਼ਟ ਕਰ ਦਿੱਤਾ ਹੈ ਕਿ ਨੋ ਕਲੀਨ ਚਿੱਟ, ਇਫ ਦੇ ਟਾਕ ਅਬਾਊਟ ਦਾ ਚਿੱਟ ਵੇਅਰ ਇਜ਼ ਦਾ ਚਿੱਟ। ਜੀ ਬਿਲਕੁਲ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 74 ਨੂੰ ਚੁਣਿਆ। ਬਰਨ ਬਰਨ ਬਹੁ ਬਰਨ ਘਟਾ ਘਮੰਡ, ਬਸੁਧਾ ਬਿਰਾਜਮਾਨ ਬਰਖਾ ਆਨੰਦ ਕੈ, ਬਰਨ ਬਰਨ ਹੋਏ ਪ੍ਰਫੁੱਲਤ ਬਨਾਸਪਤੀ, ਬਰਨ ਬਰਨ ਫਲ ਫੂਲ ਮੂਲ ਕੰਦ ਕੈ, ਬਰਨ ਬਰਨ ਖਗ ਬਿਬਦ ਭਾਖਾ ਪ੍ਰਗਾਸ, ਕੁਸਮ ਸੁਗੰਧ ਪੌਣ ਗੌਨ ਸੀਤ ਮੰਦ ਕੈ, ਰਵਨ ਗਵਨ ਜਲ ਥਲ ਤ੍ਰਿਣ ਸ਼ੋਭਾ ਨਿਧ, ਸਫਲ ਹੋਏ ਚਰਨ ਕਮਲ ਮਕਰੰਦ ਕੇ। ਜੀ। ਬ੍ਰਿਜ ਭਾਸ਼ਾ 'ਚ ਪਰ ਬੜਾ ਖੂਬਸੂਰਤ ਕਵਿਤ, ਜਿਹਦੇ 'ਚ ਉਹਨਾਂ ਨੇ ਅਲਟੀਮੇਟਲੀ ਗੁਰੂ ਦੇ ਚਰਨਾਂ ਦੀ ਸ਼ੋਭਾ, ਸਤਿਗੁਰੂ ਦੀ ਸ਼ਰਨ 'ਚ ਆ ਕੇ ਕਿਵੇਂ ਵਿਗਾਸ ਹੁੰਦਾ ਹੈ, ਕਿਵੇਂ ਹਿਰਦਾ ਪ੍ਰਫੁੱਲਤ ਹੁੰਦਾ ਹੈ, ਕਿਵੇਂ ਆਨੰਦ ਹੁੰਦਾ ਹੈ, ਇਸ ਵੱਲ ਹੀ ਅਲਟੀਮੇਟਲੀ ਉਹਨਾਂ ਨੇ ਫੋਕਸ ਕੀਤਾ। ਪਰ ਉਹਨਾਂ ਨੇ ਕੁਦਰਤ ਦੇ ਵਿੱਚੋਂ ਜਿਹੜੇ ਨੇ ਉਹ ਅਲੰਕਾਰ ਚੁਣੇ ਨੇ ਕਿ ਬਰਨ ਬਰਨ ਬਹੁ ਬਰਨ ਘਟਾ ਘਮੰਡ, ਕਿ ਜਦੋਂ ਘਟਾਵਾਂ ਅਸਮਾਨ ਦੇ ਵਿੱਚ ਬਦਲਾਂ ਦੀਆਂ ਘਿਰ ਘਿਰ ਕੇ ਆਉਂਦੀਆਂ ਨੇ, ਬਰਨ ਬਰਨ ਬਹੁ ਬਰਨ ਘਟਾ ਘਮੰਡ, ਬਸੁਧਾ ਬਿਰਾਜਮਾਨ ਬਰਖਾ ਆਨੰਦ ਕੇ, ਤੇ ਜਦੋਂ ਮੀਂਹ ਪੈਂਦਾ ਤੇ ਧਰਤੀ ਜਿਹੜੀ ਤਪ ਰਹੀ ਹੁੰਦੀ ਹੈ ਉਸ ਦੇ ਅੰਦਰ ਇੱਕ ਠੰਡਕ ਵਰਤ ਜਾਂਦੀ ਹੈ। ਵਸੁਧਾ ਧਰਤੀ ਨੂੰ ਕਹਿੰਦੇ ਨੇ ਜੀ ਕਿ ਵਸੁਧਾ ਦੇ ਉੱਤੇ ਇੱਕ ਆਨੰਦ ਜਿਹੜਾ ਹੈ ਉਹ ਪਸਰ ਜਾਂਦਾ। ਜਿਵੇਂ ਗੁਰੂ ਸਾਹਿਬ ਨੇ ਫਰਮਾਇਆ, ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਕਿ ਜੋ ਹੀ ਮੀਂਹ ਪੈਂਦਾ ਔਰ ਜਿਹੜੇ ਅਸੀਂ ਪੰਜਾਬ ਔਰ ਉਸ ਖਿੱਤੇ ਦੇ ਕਲਾਈਮੇਟ ਨੂੰ ਦੇਖਦੇ ਹਾਂ ਕਿ ਗਰਮੀਆਂ ਦੇ ਵਿੱਚ ਜਦੋਂ ਤਪਸ਼ ਹੁੰਦੀ ਹੈ, ਚਾਰ ਚਫੇਰੇ ਸਭ ਕੁਝ ਲੋਹਿਆ ਜਾ ਰਿਹਾ ਹੁੰਦਾ ਹੈ, ਤਾਂ ਫਿਰ ਅਸਮਾਨ ਵੱਲ ਦੇਖੀਦਾ ਕਿ ਬੱਦਲ, ਔਰ ਕੁਦਰਤ ਨੇ ਵੀ ਫਿਰ ਜੇ ਗਰਮੀਆਂ ਦੇ ਪੂਰੇ ਜੇਠ ਹਾੜ ਮਹੀਨੇ ਦਿੱਤੇ ਨੇ ਤੇ ਫਿਰ ਸਾਵਣ ਭਾਦੋ ਵੀ ਨੇ ਕਿ ਚਾਰ ਚਫੇਰੇ ਮੀਂਹ, ਚਾਰ ਚਫੇਰੇ ਮੱਛਰ ਮੀਂਹ ਦੇ ਨਾਲ ਜੀ ਗੂੰ ਗੂੰ ਗੂੰ। ਸੋ ਭਾਈ ਸਾਹਿਬ ਕਹਿੰਦੇ ਨੇ, ਬਸੁਧਾ ਬਿਰਾਜਮਾਨ ਬਰਖਾ ਆਨੰਦ ਕੈ, ਬਰਨ ਬਰਨ ਹੋਏ ਪ੍ਰਫੁੱਲਤ ਬਨਾਸਪਤੀ, ਕਿ ਹੁਣ ਜਦੋਂ ਮੀਂਹ ਪਏ ਤੇ ਚਾਰ ਚਫੇਰੇ ਰੰਗ ਬਰੰਗੇ ਫੁੱਲ, ਕੁਦਰਤ ਜਿਹੜੀ ਹੈ ਆਪਣੇ ਜੋਬਨ ਦੇ ਵਿੱਚ, ਆਪਣੀ ਖੂਬਸੂਰਤੀ ਦੇ ਵਿੱਚ ਅੱਡ ਅੱਡ ਤਰ੍ਹਾਂ ਦੇ ਫੁੱਲ ਚਾਰ ਚਫੇਰੇ ਖਿੜਦੇ ਨੇ। ਬਰਨ ਬਰਨ ਫਲ ਫੂਲ ਮੂਲ ਕੰਦ ਕੇ, ਕਿ ਵੀ ਚਾਰ ਚਫੇਰੇ ਇੱਕ ਫਰੈਸ਼ ਤੇ ਨਿਊ ਲੁੱਕ, ਨਵੇਂ ਫੁੱਲ ਫਲ ਚਾਰ ਚਫੇਰੇ, ਇੱਕ ਰੰਗ ਬਰੰਗੀ ਕੁਦਰਤ ਦੀ ਜਿਹੜੀ ਹੈ ਉਹ ਖੇਡ ਪਸਰੀ ਨਜ਼ਰ ਆਉਂਦੀ ਹੈ ਜੀ। ਬਰਨ ਬਰਨ ਖਗ ਬਿਬਿਦ ਭਾਖਾ ਪ੍ਰਗਾਸ, ਕੁਸਮ ਸੁਗੰਧ ਪੌਣ ਗੌਨ ਸੀਤ ਮੰਦ ਕੇ, ਕਿ ਜਦੋਂ ਹੁਣ ਸੁੰਦਰ ਬਨਸਪਤੀ 'ਚ ਅੱਡ ਅੱਡ ਫਲ ਤੇ ਫੁੱਲ ਖਿਲੇ ਨੇ, ਖੱਗ ਪੰਛੀ ਨੂੰ ਕਹਿੰਦੇ ਨੇ, ਤੇ ਫਿਰ ਅੱਡ ਅੱਡ ਰੰਗਾਂ ਦੇ ਔਰ ਅੱਡ ਅੱਡ ਬੋਲੀਆਂ ਬੋਲਣ ਵਾਲੇ ਪੰਛੀ ਵੀ, ਕੋਇਲ ਅੰਬਾਂ ਤੇ ਆ ਗਈ, ਕੋਈ ਹੋਰ ਬੁਲਬੁਲ ਚਮਨ ਦੇ ਵਿੱਚ, ਵੀ ਅੱਡ ਅੱਡ ਜਿਹੜੇ ਪੰਛੀ ਨੇ ਉਹ ਵੀ ਉਸ ਕੁਸਮ ਸੁਗੰਧ, ਕਿ ਉਹ ਫੁੱਲਾਂ ਦੇ ਉੱਤੇ ਆਪਣੇ ਡੇਰੇ ਉਹਨਾਂ ਨੇ ਲਾਏ ਨੇ, ਖੁਸ਼ਬੂਆਂ ਦੇ ਵਿੱਚ ਨੇ, ਪੌਣ ਗੌਣ ਸੀਤ ਮੰਦ ਕੇ, ਔਰ ਚਾਰ ਚਫੇਰੇ ਜਿਹੜੇ ਹੈ ਇੱਕ ਖੁਸ਼ੀ ਦੇ ਗੀਤ ਪੰਛੀਆਂ ਦੀ ਜ਼ਬਾਨ 'ਚੋਂ ਨਜ਼ਰ ਆਉਂਦੇ ਨੇ। ਤੇ ਅਖੀਰ 'ਚ ਭਾਈ ਸਾਹਿਬ ਨੇ ਫਰਮਾਇਆ, ਰਵਨ ਗਵਨ ਜਲ ਥਨ ਤ੍ਰਿਣ ਸ਼ੋਭਾ ਨਿਧ, ਕਿ ਹੁਣ ਜਦੋਂ ਉਸ ਬਰਸਾਤ ਦੇ ਮੌਸਮ 'ਚ ਚਾਰ ਚਫੇਰੇ ਉਸ ਫਰੂਟਫੁਲ ਔਰ ਇੰਜੋਏਬਲ ਦੇ ਵਿੱਚ ਸਾਰੇ ਹੀ ਉਸ ਆਨੰਦ ਦੇ ਵਿੱਚ ਵਿਕਸਿਤ ਨੇ, ਸਫਲ ਹੋਏ ਚਰਨ ਕਮਲ ਮਕਰੰਦ ਕੇ,
ਕਿ ਉਹ ਖੂਬਸੂਰਤ ਬਨਸਪਤੀ, ਉਹ ਫਲ, ਉਹ ਫੁੱਲ, ਉਹ ਮੀਂਹ, ਉਹ ਪੰਛੀਆਂ ਦੀ ਚਹਿਚਹਾਟ, ਇਹ ਸਾਰਾ ਤਾਂ ਹੀ ਹੋਰ ਵੀ ਖੂਬਸੂਰਤ ਲੱਗੇਗਾ ਜੇ ਆਪਣੇ ਪਿਆਰੇ ਦੇ, ਆਪਣੇ ਨਿਰੰਕਾਰ ਦੇ ਚਰਨਾਂ ਦੇ ਨਾਲ ਇਵੇਂ ਹੀ ਪ੍ਰੀਤ ਕਰਕੇ ਸਾਡੀ ਰੂਹ ਜੁੜ ਜਾਏ, ਜਿਵੇਂ ਕਿ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋਂ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂਤੇ ਤੇਰੇ ਨਾਏ ਵਸ। ਜੀ ਜਿਸ ਤਰ੍ਹਾਂ ਸਾਰੰਗ ਪਿਓ ਪ੍ਰਯੋਗ ਕਰਦਾ ਹੈ ਤੇ ਉਹਦੇ ਮੂੰਹ 'ਚ ਡਾਇਰੈਕਟ ਪਾਣੀ ਰੇਨ ਦਾ ਪੈਂਦਾ ਤਾਂ ਉਹਦੀ ਤ੍ਰਿਪਤੀ ਹੁੰਦੀ ਹੈ। ਇਸੇ ਤਰ੍ਹਾਂ ਜੇ ਇਸ ਸਾਰੀ ਖੂਬਸੂਰਤ ਕੁਦਰਤ ਦੇ ਵਿੱਚ ਉਸ ਪਿਆਰੇ ਦੀ ਯਾਦ ਨਹੀਂ ਹੈ, ਵਾਹਿਗੁਰੂ ਵਿਸਰਿਆ ਹੋਇਆ, ਤੇ ਕਦੇ ਵੀ ਉਹ ਆਨੰਦ ਦੀ ਪ੍ਰਾਪਤੀ ਨਹੀਂ ਹੈ ਜੋ ਕਿ ਉਸ ਪਪੀਹੇ ਨੂੰ ਹੁੰਦੀ ਹੈ। ਜੀ ਪਪੀਹਾ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।